सो हुण फाइनली उपर आ चुके हैं, मॉर्निंग वॉक हो चुकी है। मैं तुहानूं दस्सिया सीगा कि भी दो रस्ते ने, एक एडवेंचरस जिहा है ते एक स्टेयर्स ने। ते मैनूं लगदा हुण असीं जिधर घूमण लई आए हां, हुण आपां उधर चलीए। आओ चलिए। जी हुण आपां रस्ते दे विच पहुंचण वाले हैं मेनली, तो मैं उत्थे पहुंच के फिर मैं तुहानूं दिखाना। बहुत ही प्यारा जू है, तो जू दे विच मिलदे हैं। हाँ जी दोस्तों, हुण आपां पहुंच चुके हैं मिलेनी बोटैनिक गार्डन। ਇਹ ਜਿੱਥੇ ਇੰਨੀਆਂ ਸਾਰੀ ਤਰ੍ਹਾਂ ਦੀਆਂ ਤੁਹਾਨੂੰ ਮਿਲਣਗੇ, ਜਿਹੜੇ ਪੈਰਟਸ ਨੇ, ਪੰਛੀ ਨੇ, ਬਹੁਤ ਅਲੱਗ-ਅਲੱਗ ਤਰ੍ਹਾਂ ਦੇ, ਜਿੱਥੇ ਲੋਕ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਘੁੰਮਣ ਆਉਂਦੇ ਨੇ। ਤੇ ਇਹ ਤੁਹਾਨੂੰ ਸਨਸ਼ਾਈਨ ਰੀਜਨ ਦੇ ਵਿੱਚ ਪੈਂਦਾ ਆ, ਤਾਂ ਤੁਸੀਂ ਜ਼ਰੂਰ ਆ ਕੇ ਦੇਖੋ। ਤੇ ਮੈਂ ਵੀ ਇੱਥੇ ਘੁੰਮਣ ਆਇਆ ਆ, ਆਓ ਤੁਹਾਨੂੰ ਵੀ ਘੁੰਮਾਉਣਾ ਆ। ਇਹਦੇ ਵਿੱਚ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕੁਝ ਗੱਲਾਂ ਦੱਸ ਦਿੰਦਾ ਆ ਕਿ ਵੀ ਇਹਦੇ ਇੱਥੇ ਦੋ ਤਰ੍ਹਾਂ ਦੀਆਂ ਟਿਕਟਾਂ ਮਿਲਦੀਆਂ ਨੇ। ਇੱਕ ਟਿਕਟ ਹੈਗੀ ਜਿਹੜੀ ਗਾਰਡਨ ਦੇ ਵਿੱਚ ਸਿਰਫ ਘੁੰਮਣ ਲਈ, ਨੋਰਮਲ ਤੁਸੀਂ ਘੁੰਮ ਸਕਦੇ ਹੋ ਆਪਣੇ ਬੱਚਿਆਂ ਦੇ ਲਈ। ਤੇ ਇੱਕ ਹੈਗੀ ਜਿਹੜੀ ਨਾਲ ਪਲੱਸ ਕਿ ਵੀ ਤੁਸੀਂ ਗਾਰਡਨ ਦੇ ਵਿੱਚ ਐਕਸੈਸ ਹੈ ਕਿ ਤੁਸੀਂ ਜਾ ਕੇ ਪੈਰਟਸ ਦੇ ਵਿੱਚ ਖੇਡ ਸਕਦੇ ਹੋ, ਹੱਥ ਲਾ ਸਕਦੇ ਹੋ, ਉਹਨਾਂ ਨੂੰ ਬਿਠਾ ਸਕਦੇ ਹੋ, ਘੁੰਮ ਸਕਦੇ ਹੋ ਉਹਨਾਂ ਦੇ ਵਿੱਚ ਜਾ ਕੇ। ਤੇ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ $30 ਉਹਦੇ ਨਾਲ ਜਾ ਕੇ ਤੁਸੀਂ ਜੇ ਅੰਦਰ ਜਾਣਾ ਹੋਵੇ। ਤੇ ਜੇ ਨਹੀਂ ਜਾਣਾ ਕਿਤੇ ਵੀ ਪੈਰਟਸ ਦੇ ਅੰਦਰ, ਉਹਨਾਂ ਦੇ ਜਿਹੜੇ ਪਿੰਜਰੇ ਦੇ ਅੰਦਰ ਨਹੀਂ ਜਾਣਾ ਹੈ, ਜਿੱਥੇ ਪਿੰਜਰੇ ਵੀ ਨਹੀਂ ਕਹਿ ਸਕਦੇ, ਖੁੱਲ੍ਹਾ ਏਰੀਆ ਹੈ, ਜੇ ਤੁਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ $16 ਦੀ ਟਿਕਟ ਹੈ, ਤਾਂ ਤੁਸੀਂ $16 ਦੇ ਕੇ ਆਰਾਮ ਨਾਲ ਗਾਰਡਨ ਦੇ ਵਿੱਚ ਘੁੰਮ ਵੀ ਸਕਦੇ ਹੋ। ਤਾਂ ਆਓ ਮੈਂ ਤੁਹਾਨੂੰ ਨਾਲ ਘੁਮਾਉਣਾ। ਤੁਸੀਂ ਪਾਣੀ ਦੀ ਆਵਾਜ਼ ਸੁਣ ਸਕਦੇ ਹੋ ਕਿ ਵੀ ਝਰਨਾ ਇੱਥੇ ਜਿਹੜੇ ਨੈਚੁਰਲ ਸੋਰਸਿਸ ਨੂੰ ਉਹਨਾਂ ਨੇ ਮਤਲਬ ਖੁਦ ਬਣਾਇਆ ਹੈ, ਖੁਦ ਕ੍ਰੀਏਟ ਕੀਤਾ ਇਹਨੂੰ ਗਾਰਡਨ ਨੂੰ। ਇਹ ਪ੍ਰਾਈਵੇਟ ਪ੍ਰੋਪਰਟੀ ਹੈ, ਗਵਰਨਮੈਂਟ ਪ੍ਰੋਪਰਟੀ ਨਹੀਂ ਹੈ, ਪਰ ਲੇਕਿਨ ਬਹੁਤ ਹੀ ਪਿਆਰੇ ਢੰਗ ਨਾਲ ਇਹਨਾਂ ਨੇ ਕ੍ਰੀਏਟ ਕੀਤੀਆਂ ਨੇ ਨੈਚੁਰਲ ਚੀਜ਼ਾਂ, ਜਿਵੇਂ ਪਾਣੀ ਦਾ ਝਰਨੇ ਹੋ ਗਏ, ਛੋਟੀ ਛੋਟੀ ਚੀਜ਼ਾਂ ਕਿ ਤੁਸੀਂ ਤੁਹਾਨੂੰ ਲੱਗੂਗਾ ਕਿ ਬਹੁਤ ਜ਼ਿਆਦਾ ਕੁਦਰਤ ਦੇ ਨੇੜੇ ਹੋ ਤੁਸੀਂ। ਹੋਰ ਪੰਛੀ ਤੁਹਾਡੇ ਕੋਲ ਆ ਕੇ ਜਿੱਦਾਂ ਬੈਠਦੇ ਆ, ਤੁਹਾਨੂੰ ਐਂ ਲੱਗਦਾ ਕਿ ਵੀ ਸੱਚੀ ਕਿ ਵੀ ਅਸੀਂ ਤਾਂ ਉਹਨਾਂ ਨੂੰ ਬਿਲਕੁਲ ਵੀ ਡਰ ਨਹੀਂ ਹੈ ਤੁਹਾਡੇ ਤੋਂ। ਤੁਸੀਂ ਇੱਦਾਂ ਦੇ ਝਰਨੇ ਇੱਥੇ ਹਰ ਇੱਕ ਜਗ੍ਹਾ 'ਤੇ ਦੇਖ ਸਕਦੇ ਹੋ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਬਹੁਤ ਸਾਰੇ ਪੰਛੀ। ਔਰ ਇਹ ਕੋਈ ਵੀ ਨੈਚੁਰਲ ਨਹੀਂ ਹੈ, ਮੈਨ ਮੇਡ ਹੈ, ਪਰ ਲੇਕਿਨ ਬਣਾਏ ਨੈਚੁਰਲ ਤਰੀਕੇ ਨਾਲ ਹੈ ਇਹ, ਕਿ ਵੀ ਨੈਚੁਰਲ ਸੋਰਸਿਸ ਨੂੰ ਇਸਤੇਮਾਲ ਕੀਤਾ। ਕੋਈ ਝਰਨਾ ਆ ਰਿਹਾ ਸੀ, ਉਹਨੂੰ ਮਤਲਬ ਮੋੜ ਕੇ ਇਸ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤਾ ਆ। ਤਾਂ ਬੜਾ ਖੂਬਸੂਰਤ ਹੈ, ਬਹੁਤ ਜ਼ਿਆਦਾ ਤੁਸੀਂ ਇੱਥੇ ਮਤਲਬ ਆਨੰਦ ਮਾਣੋਗੇ, ਕਹੋਗੇ ਸ਼ਾਂਤੀ ਹੈ। ਆਪਣੀ ਫੈਮਿਲੀ ਨਾਲ ਜੇ ਤੁਸੀਂ ਟਾਈਮ ਸਪੈਂਡ ਕਰਨਾ, ਮੈਨੂੰ ਲੱਗਦਾ ਇਸ ਤੋਂ ਬੈਸਟ ਪਲੇਸ ਕੋਈ ਨਹੀਂ ਹੈ ਕਿ ਤੁਸੀਂ ਆ ਕੇ ਇੱਥੇ ਰਿਲੈਕਸ ਕਰੋ। ਆਓ ਪੂਰਾ ਟਾਈਮ ਕੱਢ ਕੇ ਆਓ, ਪੂਰਾ ਇੱਕ ਦਿਨ ਕੱਢ ਕੇ ਆਓ, ਪੂਰੇ ਇਸ ਗਾਰਡਨ ਦੇ ਵਿੱਚ ਘੁੰਮੋ। ਇੰਨੇ ਸੋਹਣੇ ਸੋਹਣੇ ਵਿਊ ਨੇ, ਇੰਨੇ ਨੈਚੁਰਲ ਸੋਰਸਿਸ ਨੇ, ਮਤਲਬ ਝੀਲ ਹੈ, ਲੇਕ ਹੈ, ਸਭ ਕੁਛ ਹੈ ਇੱਥੇ ਜੋ ਤੁਹਾਨੂੰ ਨੇਚਰ ਦੇ ਵਿੱਚ ਚਾਹੀਦਾ। ਤਾਂ ਆਪਾਂ ਅੱਗੇ ਚੱਲਦੇ ਹਾਂ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਜੇ ਚੱਲਣ ਦੇ ਵਿੱਚ ਪ੍ਰੋਬਲਮ ਹੈ, ਤੁਸੀਂ ਜ਼ਿਆਦਾ ਨਹੀਂ ਚੱਲ ਸਕਦੇ, ਬੱਚੇ ਨੇ ਨਹੀਂ ਚੱਲ ਸਕਦੇ ਜ਼ਿਆਦਾ, ਗਾਰਡਨ ਦੇ ਵਿੱਚ ਨਹੀਂ ਘੁੰਮਣਾ ਚਾਹੁੰਦੇ, ਤਾਂ ਇੱਦਾਂ ਦੀ ਗੋਲਫ ਕਾਰ ਵੀ ਇੱਥੇ ਮਿਲਦੀ ਹੈ। ਤਾਂ ਗੋਲਫ ਕਾਰ ਦੇ ਚਾਰਜਿਸ ਜਿੱਦਾਂ 4 ਪਰਸਨ $28 ਨੇ, ਅਤੇ ਮੇਬੀ 1 ਘੰਟੇ ਲਈ ਆ। ਇੱਦਾਂ ਹੀ ਕੁਛ ਚਾਰਜਿਸ ਨੇ, ਜ਼ਿਆਦਾ ਨਹੀਂ ਆ, ਪਰ ਤੁਸੀਂ ਗੋਲਫ ਕਾਰ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਇਹ ਪੂਰੇ ਦਾ ਪੂਰਾ ਬੋਟੈਨਿਕ ਗਾਰਡਨ ਹੈ ਜਿਹੜਾ ਇੱਥੇ ਦਾ, ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਘੁਮਾਉਣਗੇ। ਅਤੇ ਮੈਂ ਵੀ ਵੈਸੇ ਪੈਦਲ ਹੀ ਚੱਲ ਰਿਹਾ, ਮੈਨੂੰ ਇਹਦੀ ਲੋੜ ਨਹੀਂ ਹੈਗੀ। ਅਤੇ ਬਹੁਤ ਹੀ ਖੂਬਸੂਰਤ ਹੈ, ਜਾਂ ਵੈਸੇ ਚੱਲ ਕੇ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ। ਆਓ ਹਾਂਜੀ, ਇੱਥੇ ਇੰਨਾ ਜ਼ਿਆਦਾ ਤੁਸੀਂ ਮਤਲਬ ਮੇਰੇ ਆਸ-ਪਾਸ ਵੀ ਕੋਈ ਵੀ ਪਿਨ ਡ੍ਰੌਪ ਸਾਇਲੈਂਸ ਹੈ, ਪਿਨ ਡ੍ਰੌਪ ਸਾਇਲੈਂਸ। ਤੁਸੀਂ ਸੋਚ ਸਕਦੇ ਹੋ ਸਿਰਫ ਅਜੇ ਆਵਾਜ਼ ਆ ਰਹੀ ਹੈ ਤਾਂ ਆਵਾਜ਼ ਹੋਏਗੀ ਪਾਣੀ ਦੀ, ਪਾਣੀ ਚੱਲਦੇ ਦੀ। ਇਸ ਤੋਂ ਇਲਾਵਾ ਤੁਹਾਨੂੰ ਇੱਕ ਵੀ ਚੀਜ਼ ਦੀ ਆਵਾਜ਼ ਨਹੀਂ ਆ ਰਹੀ ਹੈ। ਜੰਗਲ ਦੇ ਵਿੱਚ ਹੋਵੇ, ਬਿਲਕੁਲ ਗਾਰਡਨ ਬਣਿਆ ਹੋਵੇ, ਔਰ ਉਹਦੇ ਵਿੱਚ ਪਿਨ ਡ੍ਰੌਪ ਸਾਇਲੈਂਸ ਹੋਵੇ, ਤਾਂ ਸੋਚੋ। ਮਤਲਬ ਅੱਜ ਦਾ ਤਾਂ ਮੇਰਾ ਜਿਵੇਂ ਅਧਿਆਤਮਕ ਨਹੀਂ ਹੋ ਜਾਂਦਾ ਕਿ ਵੀ ਬਿਲਕੁਲ ਹੀ ਸ਼ਾਂਤੀ ਵਾਲਾ, ਉਸ ਤਰੀਕੇ ਦਾ ਇੱਥੇ ਦਾ ਮਾਹੌਲ ਹੈ। ਹੁਣ ਮੈਨੂੰ ਵਾਪਸ ਜਾਣਾ ਪੈਣਾ, ਵਾਪਸ ਇਸ ਲਈ ਜਾਣਾ ਪੈਣਾ ਕਿਉਂਕਿ
1:30 ਵਜੇ ਦਾ ਮੈਂ ਸ਼ੋਅ ਲਿੱਤਾ ਸੀਗਾ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ 2 ਤਰੀਕੇ ਦੇ ਸ਼ੋਅ ਨੇ। ਜਾਂ ਤੁਸੀਂ ਨਾਰਮਲ ਗਾਰਡਨ ਘੁੰਮ ਲਓ, ਜਾਂ ਤੁਸੀਂ ਇੱਕ ਸ਼ੋਅ ਵੀ ਆਉਂਦਾ ਹੈ ਜਿਹਦੇ ਵਿੱਚ ਤੁਸੀਂ ਅੰਦਰ ਜਾ ਕੇ ਪੈਰਟਸ ਨੂੰ ਮਿਲ ਸਕਦੇ ਹੋ, ਉਹਨਾਂ ਨਾਲ ਬਿਠਾ ਸਕਦੇ ਹੋ, ਦੇਖ ਸਕਦੇ ਹੋ, ਅੱਛੇ ਤਰੀਕੇ ਨਾਲ ਉਹਨਾਂ ਬਾਰੇ ਨੌਲੇਜ ਦਿੰਦੇ ਨੇ। ਤਾਂ ਮੈਂ 1:30 ਵਜੇ ਦਾ ਸ਼ੋਅ ਆ, ਮੈਂ 1:30 ਵਜੇ ਦਾ ਸ਼ੋਅ ਦੇਖਣ ਚੱਲਿਆ ਆ। ਮੈਂ ਟਾਈਮ ਨਾਲ ਪਹੁੰਚ ਜਾਵਾਂ, ਕਿਤੇ ਨਾ ਹੋਵੇ ਐਂਟਰੀ ਬੰਦ ਹੋ ਜਾਵੇ। ਆਓ ਤਾਂ ਹੁਣ ਮੈਂ ਬਿਲਕੁਲ ਪਹੁੰਚ ਚੁੱਕਿਆ ਹਾਂ ਆਪਣੇ ਗਾਰਡਨ ਦੇ ਵਿੱਚ, ਤੇ ਬਹੁਤ ਹੀ ਸੋਹਣਾ ਨਜ਼ਾਰਾ ਆ। ਆਓ ਤੁਹਾਨੂੰ ਦਿਖਾਉਂਦੇ ਹਾਂ ਹੁਣ ਪੈਰਟਸ ਸਾਰੇ। ਆਹ ਦੇਖੋ, The vet, she had a few surgeries to try and repair the damage. Surgeries failed. So at the age of 3, she actually became permanently disabled. So this is small and medium parrot and Lala. And this right here is Pingu. Pingu is a turquoise conure. Pingu likes to land on your backside and climb into your pockets to steal treats. Yeah, she's like, yes, yes. What are you doing? Dancing Pingu, 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 Pingu. ਵੈਸੇ ਮੇਰੇ ਬਟਨ ਖਾਣ ਲੱਗ ਗਿਆ ਹੁਣ। Lala, do not eat his button. ਇਹਨਾਂ ਦਾ ਸੰਪਰਕ ਬਹੁਤ ਆਪਸ ਦੇ ਵਿੱਚ। ਇੱਥੇ ਮੋਰ ਦੇਖੋ, ਆ ਵੀ ਦੇਖੋ ਬੈਠਾ ਆਪਾਂ। ਆ ਛੇੜੋ ਨਾ ਇਹਨੂੰ। ਇੱਥੇ ਤੁਸੀਂ ਹੁਣ ਮੋਰਨੀਆਂ ਸਾਰਾ ਕੁਝ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ, ਤੇ ਤੋਤੇ ਦਾ ਤੁਸੀਂ ਹੱਥ ਲਾਈ ਸਕਦੇ ਹੋ। ਆ ਦੇਖੋ, ਇਹਨਾਂ ਨੂੰ ਛੇੜੋ, ਹੱਥ ਨਹੀਂ ਲਾਉਂਦੇ ਹਲੇ। ਜੇ ਮੇਰੇ ਕੋਲ ਹੁਣ ਬਦਾਮ ਹੋਣ, ਹੁਣੇ ਥੱਲੇ ਆ ਜੇ ਇਹ। ਆਹ ਦੇਖੋ, ਇੱਥੇ ਬਹੁਤ ਤਰ੍ਹਾਂ ਦੇ ਪੰਛੀ ਨੇ ਅਲੱਗ-ਅਲੱਗ।
ਕੈਫੇ ਪੂਰਾ ਹੋ ਚੁੱਕਿਆ ਹੈ ਤੇ ਬਹੁਤ ਹੀ ਜ਼ਿਆਦਾ ਅਮੇਜ਼ਿੰਗ, ਬਹੁਤ ਹੀ ਵਧੀਆ ਡਿਫਰੈਂਟ ਕਹਿ ਦੋਗੇ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਸੀਗਾ। ਨਾਰਮਲੀ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਤੇ ਟਾਈਮ ਪੂਰਾ ਹੋ ਚੁੱਕਿਆ ਤੇ ਸਾਨੂੰ ਜਾਣਾ ਪੈਣਾ ਹਰ ਹਾਲਤ ਦੇ ਵਿੱਚ। ਸੋ ਆਪਾਂ ਹੁਣ ਜਦੋਂ ਪੂਰਾ ਘੁੰਮ ਕੇ ਆਏ ਆ ਜਿਹੜੀ ਏਵਰੀ ਜਿਹੜੀ ਸੀਗੀ ਪੰਛੀਆਂ ਵਾਲਾ, ਤਾਂ ਉਸ ਤੋਂ ਬਾਅਦ ਹੁਣ ਲੱਗੀ ਆ ਭੁੱਖ। ਤੇ ਇੱਥੇ ਹੈਗਾ ਬਹੁਤ ਵਧੀਆ ਕੈਫੇ, ਪਰ ਇੰਨਾ ਸਪਾਈਸੀ ਫੂਡ ਜਾਂ ਇੱਦਾਂ ਦਾ ਕੁਝ ਪ੍ਰੋਪਰ ਲੰਚ ਨਹੀਂ ਮਿਲਦਾ। ਕਾਫੀ ਹੈ, ਬੇਕਰੀ ਹੈ, ਇੱਕ ਤਰ੍ਹਾਂ ਦੀ ਬੇਕਰੀ ਕੈਫੇਟੇਰੀਆ ਆ, ਤੁਸੀਂ ਉੱਥੇ ਜਾ ਕੇ ਆਪਣਾ ਇੰਜੋਏ ਕਰ ਸਕਦੇ ਹੋ। ਤਾਂ ਮੈਂ ਕਾਫੀ ਪੀਣ ਲੱਗਾ, ਤਾਂ ਇਹੀ ਰਿਸੈਪਸ਼ਨ ਹੈ, ਇਹੀ ਕੈਫੇਟੇਰੀਆ ਹੀ ਹੈ ਤੇ ਇੱਥੇ ਹੀ ਤੁਸੀਂ ਟਿਕਟ ਬਾਏ ਕਰਨੀ ਹੈ। ਇੱਥੇ ਹੀ ਤੁਹਾਨੂੰ ਕੁਝ ਖਾਣ ਲਈ ਚਾਹੀਦਾ, ਤੁਸੀਂ ਇੱਥੋਂ ਹੀ ਬਾਏ ਕਰ ਸਕਦੇ ਹੋ। ਜੋ ਟੈਲਸਟਰਾ ਕਾਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਲਈ ਇੱਥੇ ਟੈਲਸਟਰਾ ਦਾ ਚਾਰਜਰ ਵੀ ਹੈ। ਮੇਰੇ ਪਿੱਛੇ ਟਰੀ ਹਾਊਸ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਉੱਥੇ, ਤਾਂ ਉਹ ਟਰੀ ਹਾਊਸ ਅਜੇ ਓਪਨ ਨਹੀਂ ਹੈ ਕਿਉਂਕਿ ਕੋਵਿਡ ਕਰਕੇ ਵੀ ਸਾਰੇ ਜਣੇ ਬਾਰ-ਬਾਰ ਜਾਣਗੇ ਤੇ ਹੱਥ ਇੱਧਰ ਉੱਧਰ ਲਾਉਣਗੇ, ਇਸ ਕਰਕੇ ਉਹਨਾਂ ਨੇ ਓਪਨ ਨਹੀਂ ਕੀਤਾ ਹੋਇਆ। ਤਾਂ ਬਹੁਤ ਸਾਰੇ ਜਿੱਦਾਂ ਇਹਨਾਂ ਨੇ ਬਣਾਏ ਹੋਏ ਆ ਵਿਊਜ਼ ਦੇ ਦੇਖਣ ਲਈ ਕਿ ਪੂਰੀਆਂ ਪ੍ਰੋਪਰ ਤੁਸੀਂ ਇੱਥੋਂ ਵਿਊ ਦੇਖ ਸਕਦੇ ਹੋ। ਉਹ ਸਾਰੇ ਮਤਲਬ ਤੁਸੀਂ ਜਾ ਸਕਦੇ, ਬਹੁਤ ਸਾਰੀਆਂ ਇੱਦਾਂ ਦੀਆਂ ਹਟਸ ਬਣੀਆਂ ਹੋਈਆਂ ਨੇ। ਪਰ ਮੈਂ ਤੁਹਾਨੂੰ ਅੱਜ ਵਾਕ ਕਰਾਉਣਾ ਬੋਟੈਨਿਕ ਗਾਰਡਨ। ਮੇਰੇ ਪਿੱਛੇ ਜੋ ਤੁਸੀਂ ਪੌਂਡ ਦੇਖ ਰਹੇ ਹੋ, ਇਸ ਤਰ੍ਹਾਂ ਦੇ ਪਤਾ ਨਹੀਂ ਇੱਥੇ ਕਿੰਨੇ ਸਾਰੇ ਪੌਂਡ ਨੇ। ਤੇ ਤੁਸੀਂ ਪਿਕਨਿਕ ਕਰੋ, ਬਿਲਕੁਲ ਸ਼ਾਂਤੀ ਨਾਲ ਬੈਠਣਾ ਚਾਹੁੰਦੇ ਹੋ, ਜੋ ਤੁਹਾਡਾ ਦਿਲ ਆਉਂਦਾ, ਤੁਸੀਂ ਆਪਣੀ ਫੈਮਿਲੀ ਨਾਲ ਆਏ ਹੋ ਟਾਈਮ ਸਪੈਂਡ ਕਰਨ ਲਈ, ਇਸ ਤੋਂ ਬੈਸਟ ਕੋਈ ਪਲੇਸ ਹੋ ਹੀ ਨਹੀਂ ਸਕਦੀ ਮੈਨੂੰ ਹੁਣ ਤੱਕ, ਮੈਂ ਜਿੱਥੇ ਤੱਕ ਦੇਖਿਆ। ਆਓ ਦੇਖੋ, ਆ ਦੇਖੋ ਇੱਥੇ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬੜੀ ਪਿਆਰੀ ਜਿਹੀ ਬੋਟ ਲੱਗੀ ਹੋਈ ਆ ਤੇ ਇੱਥੇ ਬੱਚੇ ਵੀ ਖੇਡ ਸਕਦੇ ਆ, ਪਰ ਅਡਲਟ ਹੋਣੇ ਜ਼ਰੂਰੀ ਨੇ ਨਾਲ। ਤੇ ਬੋਟ ਬਹੁਤ ਹੀ ਵਧੀਆ ਹੈ ਤਾਂ ਮਤਲਬ ਇੱਕ ਸੈਂਪਲ ਦਾ ਲਗਾਇਆ ਹੋਇਆ, ਪਰ ਪੁਰਾਣੀ ਬੋਟ ਆ, ਪਰ ਖੇਡਣ ਲਈ ਬਹੁਤ ਅੱਛਾ ਹੈ। ਤੇ ਇੱਥੇ ਫੋਟੋ ਸ਼ੂਟ ਵੀ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ। ਤੇ ਜੇ ਇੱਥੇ ਬੈਠਣਾ ਹੋਵੇ ਜਿੰਨਾ ਮਰਜ਼ੀ ਟਾਈਮ ਬੈਠੋ, ਤੁਸੀਂ ਬੈਠ ਵੀ ਸਕਦੇ ਹੋ। ਆਓ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ। ਆਓ, ਇਹ ਜਿਵੇਂ ਆਪਾਂ ਜਹਾਜ਼ ਦਾ ਬਣਾਇਆ ਹੈ ਇਹਨਾਂ ਨੇ ਕੈਬਿਨ, ਤੇ ਕੈਬਿਨ ਦੇ ਵਿੱਚ ਇਹ ਲੱਗੀਆਂ ਹੋਈਆਂ ਚੀਜ਼ਾਂ ਪ੍ਰੋਪਰ ਤੁਸੀਂ ਦੇਖ ਸਕਦੇ ਹੋ। ਐਨ ਪੂਰਾ ਜੋ ਮਰਜ਼ੀ ਕਰੋ, ਘੁਮਾਓ। ਬੱਚਿਆਂ ਨੂੰ ਇੱਕ ਬਹੁਤ ਵਧੀਆ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਦੇ ਸਕਦੇ ਹੋ। ਇਹਨੂੰ ਘੁਮਾ ਕੇ, ਇਹਨੂੰ ਦੇਖ ਕੇ। ਇੱਧਰ ਜਿੱਦਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੀ ਬੈਂਚਿਸ ਵਗੈਰਾ ਵੀ ਲੱਗੇ ਹੋਏ ਨੇ। ਮਤਲਬ ਬਹੁਤ ਅੱਛਾ ਇੱਕ ਕੈਬਿਨ ਜਿਹਾ ਹੈ ਜਿਹੜਾ ਤੁਸੀਂ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ। ਇਸ ਕੈਬਿਨ ਦੇ ਵਿੱਚ ਤੁਸੀਂ ਇਸ ਕੈਬਿਨ ਦੇ ਵਿੱਚ ਆ ਕੇ ਅੱਛੇ ਤਰੀਕੇ ਨਾਲ ਇੰਜੋਏ ਕਰ ਸਕਦੇ ਹੋ। ਮਤਲਬ ਇੱਕ ਬੋਟ ਹੀ ਆ ਪ੍ਰੋਪਰ, ਪਰ ਮਜ਼ੇਦਾਰ ਹੈ। ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ ਇੱਥੇ ਇੱਕ ਇੱਧਰਲੀ ਸਾਈਡ ਵੀ ਹੈਗਾ ਬੈਠਣ ਦੇ ਲਈ ਤੇ ਇੱਧਰਲੀ ਸਾਈਡ ਵੀ ਹੈਗਾ ਬੈਠਣ ਲਈ। ਇੱਕ ਤੁਹਾਡੇ ਬੈਕ ਤੇ ਵੀ ਆ, ਮਤਲਬ ਜੇ ਬੱਚੇ ਇੱਥੇ ਖੇਡ ਵੀ ਰਹੇ ਆ ਨਾਲ, ਇੱਕ ਦੋ ਜਣੇ, ਮਤਲਬ ਕੋਈ ਵੀ ਅਡਲਟ ਵੀ ਰਹਿ ਸਕਦਾ ਹੈ ਤੇ ਜਿੱਧਰ ਮਰਜ਼ੀ ਤੁਸੀਂ ਬੈਠ ਸਕਦੇ ਹੋ। A to Z ਏਰੀਆ, ਪਿਕਨਿਕ ਏਰੀਆ। ਤੁਸੀਂ ਆਪਣਾ ਘਰੋਂ ਕੁਝ ਵੀ ਬਣਾ ਕੇ ਖਾਣ ਲਈ ਲੈ ਕੇ ਆਓ ਤੇ ਇੱਥੇ ਬੈਠ ਕੇ ਇੰਜੋਏ ਕਰੋ ਫੈਮਿਲੀ ਟਾਈਮ ਲਈ। ਮੈਂ ਬਾਰ-ਬਾਰ ਬੋਲਦਾ, ਤੁਹਾਨੂੰ ਚੰਗਾ ਨਹੀਂ ਲੱਗਦਾ, ਪਰ ਲੇਕਿਨ ਮੈਨੂੰ ਮਹਿਸੂਸ ਇਹੀ ਹੁੰਦਾ ਕਿ ਫੈਮਿਲੀ ਟਾਈਮ ਸਪੈਂਡ ਜੇ ਕਰਨਾ, ਤੁਸੀਂ ਆਪਣੇ ਪਾਰਟਨਰ ਨਾਲ ਟਾਈਮ ਸਪੈਂਡ ਕਰਨਾ ਆ, ਆਪਣੇ ਦੋਸਤਾਂ ਨਾਲ ਟਾਈਮ ਸਪੈਂਡ ਕਰਨਾ ਵੀ, ਤਾਂ ਇੱਥੇ ਜ਼ਰੂਰ। ਕਿਉਂਕਿ ਉਧਰਲੇ ਏਰੀਏ ਦੇ ਵਿੱਚ ਜਾਣਾ ਵਾ ਕਾਫੀ ਜ਼ਿਆਦਾ ਮੁਸ਼ਕਿਲ ਹੈ,
ਪਰ ਫਿਰ ਵੀ ਜਦੋਂ ਅਗਲੀ ਵਾਰ ਆਵਾਂਗੇ ਤਾਂ ਇੰਡੋਜ਼ ਟੀਵੀ ਲੱਭ ਲੇਗਾ। ਇਹ ਜਦੋਂ ਵੀ ਆਊਗਾ ਬੋਟੈਨੀਕਲ ਗਾਰਡਨ ਕੋਈ ਵੀ ਇੰਡੋਜ਼ ਟੀਵੀ ਤੋਂ, ਤਾਂ ਉਹ ਦੇਖ ਸਕਦੇ ਇੱਥੇ ਇੰਡੋਜ਼ ਟੀਵੀ ਲਿਖਿਆ ਹੋਇਆ। ਸਾਡਾ ਲਵ, ਸਾਡਾ ਪਿਆਰ। ਆਓ ਅੱਗੇ। ਇੱਥੇ ਤੁਹਾਨੂੰ ਇਦਾਂ ਦੇ ਬਹੁਤ ਸੋਹਣੇ ਸੋਹਣੇ ਕਿੰਨੇ ਤਰ੍ਹਾਂ ਦੇ ਮਤਲਬ ਆ ਦੇਖੋ, ਇਹ ਫੁੱਲ ਹੋ ਗਏ, ਗੁਲਾਬ ਦੇ ਹੋ ਗਏ, ਫੁੱਲ ਨਹੀਂ ਸੌਰੀ ਪੱਤੇ ਨੇ, ਇਦਾਂ ਦੇ ਗੁਲਾਬ ਦੇ ਫੁੱਲ ਹੋ ਗਏ। ਇੰਨਾ ਜ਼ਿਆਦਾ ਨੇਚਰ ਦੇ ਕਲੋਜ਼ ਹੈ। ਹੋਰ ਤੁਹਾਨੂੰ ਇਸ ਵਕਤ ਸਾਰਿਆਂ ਨੂੰ ਪਤਾ ਲੱਗ ਰਿਹਾ ਪਿੰਡ ਆਫ ਸਾਇਲੈਂਸ ਆ, ਹਵਾ ਜਾਂ ਪਾਣੀ, ਇਸ ਤੋਂ ਇਲਾਵਾ ਹੋਰ ਤੁਹਾਨੂੰ ਕੋਈ ਆਵਾਜ਼ ਨਹੀਂ। ਜੇ ਆਵਾਜ਼ ਆਊਗੀ ਤਾਂ ਪੰਛੀਆਂ ਦੇ ਚੀਂ ਚੀਂ ਜਾਂ ਤੋਤਿਆਂ ਦੀ ਟੈਂਟ ਇਹੋ ਜਿਹੀਆਂ ਆਵਾਜ਼ਾਂ ਆਉਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਕੋਈ ਆਵਾਜ਼ ਨਹੀਂ ਆਏਗੀ। ਹੋਰ ਦੇਖੋ ਜਦੋਂ ਵੀ ਆਪਾਂ ਗਾਰਡਨ ਦੀ ਗੱਲ ਕਰਦੇ ਹਾਂ ਜਾਂ ਘਰ ਦੇ ਬਾਹਰ ਕੋਈ ਐਂਟੀਕ ਪੀਸ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਹੁੰਦਾ ਕਿ ਵੀ ਸ਼ਾਇਦ ਕਿੱਥੋਂ ਖਰੀਦੀਏ। ਪਰ ਇੱਥੇ ਬਹੁਤ ਸਾਰੇ ਇਸ ਬੋਟੈਨਿਕ ਗਾਰਡਨ ਦੇ ਵਿੱਚ ਬਹੁਤ ਸਾਰੇ ਐਂਟੀਕ ਪੀਸ ਲੱਗੇ ਹੋਏ ਨੇ ਜਿਹੜੇ ਮਤਲਬ ਬਹੁਤ ਅਲੱਗ-ਅਲੱਗ ਤਰੀਕੇ ਦੇ ਆਰਟ ਨੂੰ ਪਸੰਦ ਕਰਦੇ ਨੇ। ਤਾਂ ਇਹ ਸਾਰੇ ਸੇਲ 'ਤੇ ਨੇ। ਮੈਂ ਤੁਹਾਨੂੰ ਦਿਖਾਉਣਾ, ਤੁਸੀਂ ਇਹ ਦੇਖੋ ਇੱਕ ਵਾਰ। ਤੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਵੀ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ, ਖਰੀਦ ਸਕਦੇ ਹੋ, ਜੋ ਵੀ ਤੁਹਾਨੂੰ ਪਸੰਦ ਆਵੇ। ਪੂਰੇ ਗਾਰਡਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਐਂਟੀਕ ਪੀਸ ਇਹਨਾਂ ਨੇ ਸਟੋਨ ਨੂੰ ਕਟਿੰਗ ਕਰਕੇ, ਸਟੋਨ ਨੂੰ ਤੋੜ ਕੇ, ਇੱਕ ਪ੍ਰੋਪਰ ਸਟੋਨ ਨੂੰ ਤੋੜਿਆ, ਜੋੜਿਆ ਨਹੀਂ ਹੈ, ਉਸ ਨੂੰ ਹੀ ਤੋੜ ਕੇ ਇਹਨਾਂ ਨੇ ਬਣਾਇਆ। ਹੁਣ ਮੈਂ ਤੁਹਾਨੂੰ ਕੁਝ ਕਹਿਣ ਨਹੀਂ ਆਇਆ, ਪਰ ਮੈਂ ਤੁਹਾਨੂੰ ਵਿਊ ਦਿਖਾਉਣਾ ਆਇਆ ਮੇਰੇ ਪਿੱਛੇ। ਤੁਸੀਂ ਇੱਧਰ ਵੀ ਦੇਖੋ, ਉੱਧਰ ਵੀ ਦੇਖੋ, ਇੱਧਰ ਵੀ ਦੇਖੋ, ਉੱਧਰ ਵੀ ਦੇਖੋ, ਸਾਰੇ ਪਾਸੇ ਵਿਊਜ਼ ਨੇ। ਹੁਣ ਮੈਂ ਤੁਹਾਨੂੰ ਜਿੱਥੇ ਸ਼ੁਰੂ ਹੋਇਆ ਸੀ ਮੈਂ ਉੱਥੇ ਹੀ ਆ ਚੁੱਕਿਆ ਤੇ ਇਸ ਬਿਗ ਚੇਅਰ ਦੇ ਉੱਤੇ ਬੈਠ ਚੁੱਕਿਆ, ਜਿੱਥੇ ਲਗਾਤਾਰ ਮੈਨੂੰ ਲੱਗਦਾ ਸਵੇਰ ਦੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਲਗਾਤਾਰ ਇੱਥੇ ਫੋਟੋਆਂ ਖਿੱਚੀਆਂ ਜਾਂਦੀਆਂ ਨੇ ਤੇ ਮੈਂ ਫਿਲਹਾਲ ਉੱਥੇ ਹੀ ਬੈਠਾ ਹਾਂ। ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਮੈਂ ਤੁਹਾਨੂੰ ਸ਼ਾਇਦ ਇਸ ਵੀਡੀਓ ਦੇ ਰਾਹੀਂ ਉਹ ਸਾਰੀਆਂ ਚੀਜ਼ਾਂ ਇੰਨੇ ਵਧੀਆ ਤਰੀਕੇ ਨਾਲ ਨਹੀਂ ਦਿਖਾ ਸਕਦਾ ਜੋ ਤੁਸੀਂ ਇੱਥੇ ਆ ਕੇ ਇੰਜੋਏ ਕਰ ਸਕਦੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਰਿਕਮੈਂਡ ਕਰੂੰਗਾ ਤੁਸੀਂ ਆਪਣੀ ਫੈਮਿਲੀ ਫਰੈਂਡਸ ਨਾਲ ਜਿਨ੍ਹਾਂ ਨਾਲ ਵੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਕੁਆਲਿਟੀ ਟਾਈਮ ਦੇਣਾ ਚਾਹੁੰਦੇ ਹੋ, ਮੇਰੇ ਹਿਸਾਬ ਨਾਲ ਤੁਸੀਂ ਇੱਥੇ ਜਦੋਂ ਵੀ ਆਉਂਦੇ ਹੋ ਮੈਲਨੀ ਬੋਟੈਨੀਕਲ ਗਾਰਡਨ ਤੁਸੀਂ ਜ਼ਰੂਰ ਇੱਥੇ ਆਓ ਤੇ ਤੁਸੀਂ ਇਸ ਚੀਜ਼ ਨੂੰ ਬਹੁਤ ਇੰਜੋਏ ਕਰੋਗੇ। ਛੋਟੀਆਂ ਦੋ ਗੱਲਾਂ ਨੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਤੁਸੀਂ ਜਦੋਂ ਵੀ ਆ ਕੇ ਇੱਥੇ ਟਾਇਲਟ ਉੱਪਰ ਹੀ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਬੋਟੈਨੀਕਲ ਗਾਰਡਨ ਦੇ ਵਿੱਚ ਨੀਚੇ ਚਲੇ ਗਏ ਹੋ, ਗਾਰਡਨ ਦੇ ਵਿੱਚ ਘੁੰਮ ਰਹੇ ਹੋ, ਇੱਥੇ ਨੇੜੇ ਤੇੜੇ ਕੋਈ ਵੀ ਪਬਲਿਕ ਟਾਇਲਟ ਨਹੀਂ ਹੈ, ਉਹ ਤੁਹਾਨੂੰ ਉੱਪਰ ਹੀ ਯੂਜ਼ ਕਰਨਾ ਪੈਣਾ। ਵਾਟਰ ਕਿ ਤੁਹਾਨੂੰ ਬਾਏ ਕਰਨਾ ਪੈਣਾ। ਜੇ ਤੁਸੀਂ ਆਪਣਾ ਘਰੋਂ ਲੈ ਕੇ ਆਉਣਾ ਚਾਹੁੰਦੇ ਹੋ ਘਰੋਂ ਲੈ ਕੇ ਆ ਸਕਦੇ ਹੋ। ਫੂਡ ਤੁਹਾਨੂੰ ਇੱਥੇ ਸਿਰਫ ਕੈਫੇਟੇਰੀਆ ਆ, ਇਸ ਕਰਕੇ ਤੁਸੀਂ ਆਪਣਾ ਬੈਸਟ ਜੋ ਇੰਡੀਅਨਸ ਨੇ ਉਹ ਆਪਣਾ ਘਰੇ ਤੋਂ ਕੁੱਕ ਕਰਕੇ ਇੱਥੇ ਆ ਕੇ ਆਰਾਮ ਨਾਲ ਪਿਕਨਿਕ ਮਨਾ ਸਕਦੇ ਨੇ, ਇੰਜੋਏ ਕਰ ਸਕਦੇ ਨੇ। ਬਾਕੀ ਤੁਹਾਡੀ ਚੋਇਸ ਹੈ ਕਿ ਤੁਸੀਂ ਕੌਫੀ ਪੀਣਾ ਪਸੰਦ ਕਰਦੇ ਹੋ, ਕੇਕ ਖਾਣਾ ਪਸੰਦ ਕਰਦੇ ਹੋ, ਇਟਸ ਯੂਅਰ ਚੋਇਸ। ਸੋ ਇਸ ਵਾਅਦੇ ਨਾਲ ਮੈਂ ਤੁਹਾਨੂੰ ਵਿਦਾ ਲੈਣਾ ਕਿ ਨੈਕਸਟ ਟਾਈਮ ਤੁਹਾਨੂੰ ਮੈਂ ਹੋਰ ਇਸ ਤੋਂ ਵੀ ਜ਼ਿਆਦਾ ਵਧੀਆ ਪਲੇਸ 'ਤੇ ਲੈ ਕੇ ਜਾਊਂਗਾ ਤੇ ਮਿਲਦੇ ਆ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ।